अस्सलाम वालेकुम, सत श्री अकाल। लਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਨੂੰ ਲੈ ਕੇ ਇੱਕ ਹੋਰ ਕਹਾਣੀ, ਇੱਕ ਹੋਰ ਦਾਸਤਾਨ ਲਈ ਅੱਜ ਅਸੀਂ ਜਾ ਰਹੇ ਹਾਂ ਪਿੰਡ 254 ਚੱਕ ਆਲਾ ਸਿੰਘ ਵਾਲਾ, ਬਿਚਕੋਟ, ਲਾਇਲਪੁਰ, ਮੌਜੂਦਾ ਫੈਸਲਾਬਾਦ। ਔਰ ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਨਾਲ ਹਨ ਡਾਕਟਰ ਸਰਦਾਰ ਦਰਸ਼ਨ ਸਿੰਘ, ਕੈਨੇਡਾ ਨਿਵਾਸੀ, ਜਿਨ੍ਹਾਂ ਦਾ ਜਨਮ ਇਸੇ ਹੀ ਪਿੰਡ 254 ਚੱਕ ਆਲਾ ਸਿੰਘ ਵਾਲਾ ਵਿੱਚ ਹੋਇਆ। 1947 ਵਿੱਚ ਇਹਨਾਂ ਦਾ ਪਰਿਵਾਰ ਇੱਥੋਂ ਉਜੜ ਕੇ ਚੜ੍ਹਦੇ ਪੰਜਾਬ ਚਲਾ ਗਿਆ, ਜਿੱਥੇ ਇਹਨਾਂ ਨੇ ਪੜ੍ਹਾਈ ਦੇ ਰਾਹੀਂ ਆਪਣਾ ਲੋਹਾ ਮਨਵਾਉਂਦਿਆਂ ਹੋਇਆਂ ਕੈਨੇਡਾ ਤੱਕ ਜਾ ਪਹੁੰਚੇ ਔਰ 1965 ਵਿੱਚ ਉੱਥੋਂ PhD ਕੀਤੀ। ਸੱਤ ਸਮੁੰਦਰੋਂ ਪਾਰ ਇਹਨਾਂ ਦੀਆਂ ਕਾਵਸ਼ਾਂ ਨੇ ਇਹਨਾਂ ਦਾ ਨਾਮ ਉੱਚਾ ਕੀਤਾ, ਪਰ 72 ਸਾਲਾਂ ਬਾਅਦ ਵੀ ਇਹਨਾਂ ਨੂੰ ਆਪਣਾ ਪਿੰਡ, ਆਪਣੇ ਯਾਰ, ਉਹ ਗਲੀਆਂ, ਉਹ ਬਾਜ਼ਾਰ, ਸਕੂਲ, ਕਾਲਜ ਅਤੇ ਉਹ ਸੁੱਚਾ ਪਿਆਰ ਕਦੇ ਵੀ ਨਹੀਂ ਭੁੱਲਿਆ। ਸੋ ਆਓ ਵੇਖਦੇ ਹਾਂ ਇਹਨਾਂ ਦਾ ਪਿੰਡ, ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਉਹ ਯਾਰ ਬੇਲੀ ਲੱਭਣ ਦੇ, ਅਤੇ ਨਾਲ ਦੇ ਨਾਲ ਵਿਖਾਉਂਦੇ ਹਾਂ ਤੁਹਾਨੂੰ ਇਹਨਾਂ ਦਾ ਜੱਦੀ ਘਰ। ਹਾਂਜੀ ਅੰਕਲ ਜੀ, ਆਪਣੇ ਪਿੰਡ ਦੇ ਲਾਗੇ ਲਾਗੇ ਪਹੁੰਚ ਗਏ ਆਪਾਂ ਪਹੁੰਚ ਗਏ ਹਾਂ, ਪਰ ਆ ਸਾਰਾ ਕੁਝ ਨਵਾਂ ਹੈ। ਇਹ ਸਾਰੀ ਦੁਨੀਆ ਉਦੋਂ ਹੈ ਨਹੀਂ। ਹੁਣ ਤੇ 70 ਸਾਲ ਹੋ ਗਏ, ਨਵਾਂ ਤੇ ਹੋਣਾ ਹੀ ਹੈ। ਨਵਾਂ ਤੇ ਹੋਣਾ ਹੈ, ਤੇ ਕੁਦਰਤੀ ਗੱਲ ਹੈ। ਅੱਛਾ, ਦਸੂਹੇ ਦੇ ਵਿੱਚ ਤੁਸੀਂ ਕੀ ਕਰਦੇ ਸੀ? ਦਸੂਹੇ ਮੈਂ ਪੜ੍ਹਦਾ ਸਾਂ। ਅੱਛਾ, ਤੇ ਯਾਰ ਦੋਸਤਾਂ ਨੂੰ ਮਿਲਦਾ ਸਾਂ। ਹੋਰ ਮੁੰਡਿਆਂ ਨੇ ਕੀ ਕਰਨਾ ਹੁੰਦਾ। ਅੱਛਾ, ਜੋ ਆਮ ਲਾਈਫ। ਦਸੂਹੇ 'ਚ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਸੀ? ਜ਼ਿਮੀਂਦਾਰਾ ਇਸਲਾਮੀਆ ਸਕੂਲ। ਚਲੋ ਜੀ, ਉੱਥੇ ਵੀ ਚੱਲਦੇ ਹਾਂ, ਉਹ ਵੀ ਵਿਖਾਉਂਦੇ ਹਾਂ। ਸਾਡੀ ਜ਼ਮੀਨ ਦੇ ਨਾਲ ਮੱਧੀ ਵਾਲੇ ਦੀ ਹੱਦ ਰਲਦੀ ਸੀ। ਅੱਛਾ। ਉਹ ਤੇ ਜਿਸ ਤਰ੍ਹਾਂ 5 ਮਿੰਟਾਂ ਦੇ ਵਿੱਚ ਬੰਦਾ ਤੇਜ਼ ਚੱਲ ਕੇ ਉੱਪਰ ਜਾਂਦਾ ਸੀ। ਹਾਂਜੀ। ਤੁਹਾਡਾ ਰਿਸ਼ਤਾ ਕੌਣ ਲੈ ਕੇ ਆਇਆ ਸੀਗਾ ਜਿਹੜਾ ਤੁਹਾਡਾ ਮੂੰਹ ਧੋਆ ਕੇ ਲਿਆਇਆ ਸੀ, ਉਹ ਦੱਸੋ। ਮੈਨੂੰ ਉਹ ਰਿਸ਼ਤਾ ਲੈਣ ਨਹੀਂ ਆਇਆ। ਅੱਛਾ। ਉਹ ਰਿਸ਼ਤੇ ਦੀ ਨੈਗੋਸ਼ੀਏਸ਼ਨ ਹੋਣੀ ਹੁੰਦੀ ਹੈ। ਤੇ ਉਹ ਜਿਹੜੀ ਮੇਰੀ ਵਾਈਫ ਦੀ ਭੈਣ ਸੀ ਨਾ, ਉਹ ਲਾਗਲੇ ਪਿੰਡ ਗੰਗਾ ਸਿੰਘ ਵਾਲੇ, ਹਾਂਜੀ, ਉੱਥੇ ਸੀ ਉਹ ਵਿਆਹੀ ਹੋਈ। ਉਹਨੇ ਆਖਿਆ ਵੀ ਮੈਂ ਵੇਖਣਾ ਚਾਹੁੰਦੀ ਹਾਂ ਜੀ। ਸਾਡੇ ਨਾਲ ਪੜ੍ਹਦਾ ਹੁੰਦਾ ਸੀ ਬਲਕਾਰ ਸਿੰਘ, ਉਹਨਾਂ ਦੀ ਫੈਮਿਲੀ 'ਚੋਂ। ਹਾਂਜੀ। ਇੱਕ ਦਿਨ ਅਸੀਂ ਸਕੂਲੋਂ ਵਾਪਸ ਆ ਰਹੇ ਹਾਂ ਤੇ ਰਸਤੇ ਦੇ ਵਿੱਚ ਖਾਲ ਦੇ ਵਿੱਚ ਗੈਪ ਹੁੰਦਾ ਸੀ। ਸੜਕ ਦੇ ਤੇ ਪੁਲ ਬਣਾਉਣ ਦੀ ਬਜਾਏ ਨਾ, ਉਹਨੂੰ ਪੱਟੀ ਕਹਿ ਦਿੰਦੇ ਸੀ। ਉਹ ਪੈ ਕੇ ਉੱਥੇ ਉਹ ਮੈਨੂੰ ਆਂਦਾ ਵੀ ਇੱਥੇ ਆਪਣਾ ਮੂੰਹ ਧੋ ਲਾ ਪਹਿਲਾਂ। ਅੱਛਾ। ਮੈਂ ਕਿਹਾ ਕੀ ਗੱਲ? ਆਂਦਾ ਨਹੀਂ ਤੂੰ ਮੂੰਹ ਧੋ ਲਾ। ਮੈਂ ਮੂੰਹ ਧੋ ਰਿਹਾ। ਉਹ ਜਿਹੜੀ ਖਾਰਜੀ ਵਾਲੀ, ਹਾਂਜੀ, ਨਹੀਂ ਦਾ ਸੜਕਾਂ ਦਾ ਜਿਹੜਾ ਨਹਿਰ ਦਾ ਪਾਣੀ ਹੁੰਦਾ ਨਾ, ਹਾਂਜੀ, ਉਹਦੇ 'ਚ ਕੋਈ ਹੁੰਦੀ ਸੀ ਮਿੱਟੀ ਮੁੱਟੀ ਰਲੀ ਹੋਈ। ਹਾਂਜੀ। ਉਹਦੇ ਨਾਲ ਹੀ ਮੈਂ ਮੂੰਹ ਧੋ ਲਿਆ। ਅੱਛਾ। ਉਹ ਫਿਰ ਮੈਨੂੰ ਲੈ ਗਿਆ ਉਸ ਫੈਮਿਲੀ ਦੇ ਵਿੱਚ ਜਿਹੜੀ ਜਿੱਥੇ ਮੇਰੀ ਵਾਈਫ ਦੀ ਵੱਡੀ ਭੈਣ ਰਹਿੰਦੀ ਸੀ। ਹਾਂਜੀ। ਉਹਨੇ ਕੁਛ ਨਹੀਂ ਮੈਨੂੰ ਦੱਸਿਆ। ਮੈਨੂੰ ਉਹਨੇ ਦੁੱਧ ਦਾ ਗਲਾਸ ਜ਼ਰੂਰ ਪਿਆਇਆ, ਜਿਹੜਾ ਮੈਂ ਪੀ ਕੇ ਤੇ ਘਰ ਆ ਗਿਆ। ਹਾਂਜੀ। ਉਹ ਅਸਲ 'ਚ ਉਹ ਨੈਗੋਸ਼ੀਏਸ਼ਨ ਹੀ ਸੀ, ਉਹ ਵੇਖਣਾ ਚਾਹੁੰਦੀ ਸੀ। ਇਹ ਜ਼ਿੰਦਗੀ ਦੇ ਯਾਦਗਾਰ ਲਮਹੇ ਸੀ ਤੁਹਾਡੇ। ਉਹ ਮੈਨੂੰ ਯਾਦ ਆਉਂਦਾ ਹੈ। ਤੇ ਮੈਂ ਵੀ ਸਿੰਪਲ ਇਨਸਾਨ, ਮੈਂ ਕੋਈ ਚੀਜ਼ ਸਸਪੈਕਟ ਕੀਤਾ ਨਹੀਂ ਵੀ ਕੀ ਗੱਲ ਹੈ। ਤੁਹਾਨੂੰ ਕਾਹਦੀ ਜਲਦੀ ਸੀ? 5-6 ਸਾਲ ਦੇ ਹੈਗੇ ਮੈਂ ਉਹ ਜੇ ਗਦਲੇ ਪਾਣੀ 'ਚ ਮੂੰਹ ਧੋ ਲਿਆ, ਜਿੱਥੇ ਛੱਪੜ 'ਚ ਮੂੰਹ ਧੋ ਕੋਈ ਆਖੇ। ਚਲੋ, ਮੂੰਹ ਤਾਂ ਸਾਫ਼ ਹੋ ਗਿਆ ਹੋਣਾ ਪਾਣੀ ਨਾਲ ਧੋਣ ਨੂੰ। ਤੁਸੀਂ ਬਾਅਦ 'ਚ ਉਹਨੂੰ ਆਖਿਆ ਨਹੀਂ? ਮੈਂ ਉਹਨੂੰ ਕੁਛ ਨਹੀਂ ਆਖਿਆ। ਕਰਕੇ ਮੈਂ ਵੇਖ ਲਾ ਗੰਦੇ ਪਾਣੀ ਨਾਲ ਮੂੰਹ ਧੋਤਾ। ਫਿਲਟਰ ਪਾਣੀ ਪੀਂਦੇ।
ਬੋਲੀ ਨੂੰ ਛੱਡ ਕੇ ਇਹਨਾਂ ਨੇ ਜਿਹੜੀ ਕੌਮੀ ਜ਼ਬਾਨ ਸੀ ਉਹਨੂੰ ਵੀ ਛੱਡ ਦਿੱਤਾ। ਉਹ ਮਾਫ ਕਰਨਾ, ਉਹ ਕਿਸੇ ਨੇ ਜੁਗਤ ਬਣਾਈ ਹੋਈ ਹੈ। ਜੇ ਪੰਜਾਬੀ ਨੂੰ ਬੋਲੇ ਤਾਂ ਹਮ ਲੱਗਦਾ ਹੈ ਝੂਠ ਬੋਲਦਾ ਹੈ। ਨਹੀਂ ਬੜੀ ਜਗ੍ਹਾ ਤੇ ਚੱਲ ਰਿਹਾ। ਦਰਸ਼ਨ ਸਿੰਘ ਸਾਹਿਬ ਨੂੰ ਆਪਣਾ ਪਿੰਡ ਵੇਖਣ ਆਏ ਨੇ ਤੇ ਨਾਲ ਦੇ ਨਾਲ ਬਹੁਤ ਹੀ ਸੁਭਾਗੀ ਗੱਲ ਕਿ ਇਹਨਾਂ ਦੀ ਦਿਲ ਦੀ ਇੱਕ ਚਾਹਤ ਸੀ ਕਿ ਜਦੋਂ ਇਹ ਆਪਣੇ ਪਿੰਡ ਵੇਖਣ ਆਉਣ ਜਿੱਥੇ ਉਹ ਰਹਿ ਕੇ ਗਏ ਨੇ, ਜਿੱਥੇ ਉਹਨਾਂ ਦਾ ਜਨਮ ਹੋਇਆ, ਉਸ ਪਿੰਡ ਦੇ ਸਕੂਲ ਵਾਸਤੇ ਉੱਥੇ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਵਾਸਤੇ ਇੱਕ ਪਿਆਰ ਭਰਿਆ ਤੋਹਫਾ ਗਿਫਟ ਜਿਹੜਾ ਉਹ ਦਿੱਤਾ ਜਾਵੇ। ਸੋ ਅੱਜ ਉਹ ਆਏ ਨੇ ਇੱਥੇ ਔਰ ਆਪਣੇ ਨਾਲ ਇਸ ਸਕੂਲ ਵਾਸਤੇ 1.25 ਲੱਖ ਰੁਪਏ ਦਾ ਇੱਕ ਗਿਫਟ ਜਿਹੜਾ ਹੈ ਉਹ ਸਕੂਲ ਦੇ ਇੰਤਜ਼ਾਮੀਆਂ ਨੂੰ ਦੇਣਾ ਚਾਹੁੰਦੇ ਨੇ। ਇਸ 1.25 ਲੱਖ ਦੀ ਕੋਈ ਕੀਮਤ ਨਹੀਂ ਹੈ, ਮੇਰਾ ਖਿਆਲ ਅਗਰ ਅਸੀਂ ਇਹਨੂੰ ਗਿਣਤੀ 'ਚ ਲਿਆਈਏ ਤੇ ਇਹ ਗਿਣਿਆ ਨਹੀਂ ਜਾ ਸਕਦਾ। ਇਹਨਾਂ ਦੀ ਮੁਹੱਬਤ ਜਿਹੜੀ ਹੈ ਉਹ ਇੱਥੇ ਦੇ ਰਹਿਣ ਵਾਲੇ ਦੇ ਹਰ ਲੋਕ ਦੇ ਦਿਲਾਂ 'ਚ ਇੱਕ ਆਪਣੀ ਜਗ੍ਹਾ ਬਣਾਏਗੀ। ਸਕੂਲ ਵੱਲੋਂ ਔਰ ਇੰਤਜ਼ਾਮੀਆ ਵੱਲੋਂ ਆਪ ਜੀ ਦਾ ਬਹੁਤ ਧੰਨਵਾਦ ਹੈ। ਤੁਸੀਂ ਜ਼ਿੰਦਗੀ ਦੇ ਇਸ ਹਿੱਸੇ ਦੇ ਵਿੱਚ ਤੁਸੀਂ ਇੱਥੇ ਆਏ ਔਰ ਆਪਣਾ ਪਿਆਰ ਭਰਿਆ ਤੋਹਫਾ ਇਹਨਾਂ ਦੇ ਚਰਨਾਂ ਵਿੱਚ ਦਿੱਤਾ। ਤੁਹਾਡੀ ਇਹ ਕਾਵਸ਼, ਤੁਹਾਡੀ ਇਹ ਖਿਦਮਤ, ਇਹ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਔਰ ਸਾਰੀ ਜ਼ਿੰਦਗੀ ਇਸ ਪਿੰਡ ਦੇ ਵਾਸੀਆਂ ਨੂੰ ਇਹ ਯਾਦ ਰਹੇਗੀ। ਔਰ ਇਸ ਤੁਹਾਡੇ ਦਿਲ ਦੀ ਤੁਹਾਡੀ ਚਾਹਤ ਸੀ, ਇਹਦੇ ਨਾਲ ਇੱਕ ਇਹੋ ਜਿਹਾ ਪੁੱਲ ਬਣੇਗਾ ਆਪਸ ਦੇ ਵਿੱਚ ਕਿ ਉਹ ਪੁੱਲ ਕਦੀ ਵੀ ਨਹੀਂ ਟੁੱਟ ਸਕਦਾ। ਇਹ ਸਾਰੇ ਲੋਕ ਤੁਹਾਨੂੰ ਜ਼ਿੰਦਗੀ ਭਰ ਜਿਹੜਾ ਹੈ ਉਹ ਜਾਣਨਗੇ। ਉਹ ਮੈਂ ਚਾਹਾਂਗਾ ਕਿ ਪੁੱਲ ਬਣੇ ਇਨਸ਼ਾਅੱਲਾ। ਇਹਦੇ ਤੇ ਦੋਵੇਂ ਬੰਨੇ ਚੱਲਣ ਇਨਸ਼ਾਅੱਲਾ ਨਾਨ ਸਟਾਪ ਇਨਸ਼ਾਅੱਲਾ ਜੀ ਇਨਸ਼ਾਅੱਲਾ ਬਿਲਕੁਲ ਇਹ ਤੁਹਾਡਾ ਲਾਇਆ ਹੋਇਆ ਅੰਬ ਦਾ ਬੂਟਾ ਜਿਹੜਾ ਵਾ ਉਹਦਾ ਖਿਆਲ ਰੱਖਿਆ ਜਾਏਗਾ ਤੇ ਉਹਨੂੰ ਜਿਹੜਾ ਵਾ ਯਾਦ ਰੱਖਿਆ ਮਿੱਠਾ ਫਲ ਦੇ ਇਹ ਆਉਣ ਵਾਲੀਆਂ ਨਸਲਾਂ ਖਾਣਗੀਆਂ ਜੀ ਇਨਸ਼ਾਅੱਲਾ। ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਉਮਰ ਦਰਾਜ਼ ਤੁਹਾਡੀ ਕਰੇ। ਆ ਗਈ ਤੁਹਾਡੇ ਘਰ ਦੇ ਮਾਲਕ ਜੀ। ਕੀ ਹਾਲ ਹੈ ਜੀ? ਹੁਣ ਤੇ ਮਾਲਕ ਅਸਲ ਵਾਪਸ ਆ ਗਿਆ। ਨਹੀਂ, ਅਸਲ ਮਾਲਕ ਰੱਬ ਹੈ।
ਬੂਟੇ ਦਾ ਇਹ ਉਹਨਾਂ ਦੇ ਬੂਟਾ ਸੰਧੂ ਚੌਧਰੀ ਬੂਟੇ ਦਾ ਪੁੱਤਰ ਹੁੰਦਾ ਸੀ ਇਸਮਾਈਲ ਇਬਰਾਹੀਮ ਉਹਦਾ ਛੋਟਾ ਮੁੰਡਾ ਸੀ ਤੇ ਉਹਦੇ ਬੂਟੇ ਦੇ ਛੋਟੇ ਭਰਾ ਦਾ ਨਾਮ ਮੈਨੂੰ ਭੁੱਲ ਗਿਆ ਅੱਲਾ ਦਿੱਤਾ खान साहब महर आबादान शायद इल्मो तकमील ई मदरसा अंजाम दादास्त